Pannu's assassination plot, Indian national Nikhil Gupta's petition against US extradition rejected by the Czech Constitutional Court. The court also upheld the local court's decision to reject Gupta's request for release from pre-trial detention. Did not accept compensation for detention in the form of a monetary guarantee or in the form of a ban on travel abroad. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਚੈਕ ਰਿਪਬਲਿਕ ਦੀ ਉੱਚ ਅਦਾਲਤ ਵੱਲੋਂ ਰਾਅ ਏਜੰਟ ਨਿਖਿਲ ਗੁਪਤੇ ਦੀ ਅਮਰੀਕਨ ਹਵਾਲਗੀ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਖਬਰ ਤੇ ਭਾਰਤੀ ਹਾਕਮ ਅਤੇ ਮੀਡੀਆ ਪੂਰੀ ਤਰ੍ਹਾਂ ਖਾਮੋਸ਼ ਨੇ। ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਉਹਨਾਂ ਨੂੰ ਸੱਪ ਸੌਂ ਗਿਆ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਜਦੋਂ ਵੀ ਕੋਈ ਇੰਪੋਰਟੈਂਟ ਘਟਨਾ ਵਾਪਰਦੀ ਹੈ ਜਿਹਦਾ ਸਿੱਖਾਂ ਦੇ ਨਾਲ ਹਾਂ ਪੱਖੀ ਸੰਬੰਧ ਜੁੜਦਾ ਹੈ ਜਾਂ ਭਾਰਤ ਸਰਕਾਰ ਐਕਸਪੋਜ਼ ਹੁੰਦੀ ਹੈ, ਤੇ ਜਦੋਂ ਹੀ ਇਹ ਖਬਰ ਆਉਂਦੀ ਹੈ ਮੇਰੇ ਮਾਈਂਡ 'ਚ ਪਹਿਲੀ ਗੱਲ ਘੁੰਮ ਰਹੀ ਹੁੰਦੀ ਹੈ ਵੀ ਇੰਡੀਅਨ ਮੀਡੀਆ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਜਾਂ ਉਹਨਾਂ ਦਾ ਸਪੋਕਸਮੈਨ ਇਸ ਦੇ ਉੱਤੇ ਕੀ ਲਾਈਨ ਲਏਗਾ। ਔਰ ਇਹ ਅਸੀਂ ਵਰਤਾਰਾ ਜੇ ਖਾਸ ਤੌਰ 'ਤੇ 18 ਸਤੰਬਰ ਤੋਂ ਬਾਅਦ ਦੇਖੀਏ, ਜਦੋਂ ਪਹਿਲੀ ਵਾਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇੰਕਸ਼ਾਫ ਕੀਤਾ ਸੀ ਕਿ 18 ਜੂਨ ਦੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਇੰਡੀਅਨ ਜ਼ਿੰਮੇਵਾਰ ਹੈ ਸਟੇਟ। ਅਤੇ ਉਸ ਤੋਂ ਹੀ ਅਸੀਂ ਦੇਖਦੇ ਹਾਂ ਕਿਵੇਂ ਉਹਨਾਂ ਨੇ ਐਬਸਰਡ ਵਿਦਾਊਟ ਐਨੀ ਸਬਸਟਾਂਸ ਔਰ ਫਿਰ ਕਰੈਕਟਰ ਅਸੈਸੀਨੇਸ਼ਨ ਔਰ ਫਿਰ ਜਿੰਨੀਆਂ ਖਬਰਾਂ ਜਿਹੜੀ ਵੀ ਕੋਈ ਖਬਰ ਆਉਣੀ ਉਹਨੂੰ ਉਹਨਾਂ ਨੇ ਬਿਲਿਟਲ ਕਰਨਾ ਜਾਂ ਉਹਨੂੰ ਟਰੈਸ਼ ਕੈਨ 'ਚ ਸੁੱਟਣ ਦੀ ਲਾਈਨ। ਹੌਲੀ ਫਿਰ ਜਦੋਂ ਤੱਕ 3 ਦੋਸ਼ੀ ਫਿਰ 4 ਫੜੇ ਜਾਣ ਦੀ ਗੱਲ ਆਈ, ਉਦੋਂ ਤੱਕ ਵੀ ਉਹਨਾਂ ਨੇ ਉਸ ਨੂੰ ਜਿਹੜਾ ਹੈ ਉਹ ਗੈਂਗਸਟਰ ਔਰ ਦੂਜੇ ਤੀਜੇ ਇਹ ਸਾਰੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਰਾਦਰ ਪੰਜਾਬ ਦੇ ਵਿੱਚ ਉਹਨਾਂ ਦੇ ਪਿੰਡ ਕਿਹੜੇ ਨੇ ਕਾਤਲਾਂ ਦੇ ਦੂਜੇ, ਉਹਦੇ ਉੱਤੇ ਡਿਬੇਟ ਸ਼ੁਰੂ ਕੀਤੀ ਹੈ ਦੱਸਣ ਲਈ। ਦੇਖੋ, ਇੱਕ ਮਾਝੇ ਦਾ, ਇੱਕ ਮਾਲਵੇ ਦਾ, ਇੱਕ ਦੁਆਬੇ ਦਾ, ਇਹ ਸਾਰੇ ਪਾਰਟ ਨੂੰ। ਔਰ ਇਵੇਂ ਹੀ ਜਦੋਂ ਨਿਖਿਲ ਗੁਪਤਾ ਦਾ ਕੇਸ ਸਾਹਮਣੇ ਆਇਆ ਔਰ ਸੁਪਰੀਮ ਕੋਰਟ 'ਚ ਪੈਟੀਸ਼ਨ ਦਿੱਲੀ 'ਚ ਹੋਈ, ਇੰਡੀਆ ਨੇ ਬੇਸ਼ੱਕ ਸਾਹਮਣੇ ਤਾਂ ਹੁਣ ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੇਸ ਸੀ, ਇੰਡੀਅਨ ਗਵਰਨਮੈਂਟ ਨੇ ਓਪਨਲੀ ਤਾਂ ਨਹੀਂ, ਪਰ ਅਸੀਂ ਦੇਖਦੇ ਹਾਂ ਕਿ ਵੀ ਉੱਥੇ ਵੀ ਡਿਫੈਂਡ ਕਰਨ ਦੇ ਲਈ ਵਕੀਲ ਖੜੇ ਕੀਤੇ ਉਹਨਾਂ ਨੇ ਇੰਡੀਅਨ ਸੁਪਰੀਮ ਕੋਰਟ 'ਚ। ਚੈਕ ਰਿਪਬਲਿਕ ਦੇ ਵਿੱਚ ਵੀ ਲੀਗਲ ਟੀਮ ਔਰ ਈਵਨ ਅਮਰੀਕਾ ਦੇ ਵਿੱਚ ਵੀ ਪੈਟੀਸ਼ਨ ਇੱਥੇ ਪਾਈ ਗਈ ਕੋਰਟ ਦੇ ਸਾਹਮਣੇ ਕਿ ਜੀ ਦੇਖੋ ਉਸ ਨੂੰ ਦੀ ਇੰਡਾਇਕਟਮੈਂਟ ਹੋਈ ਹੈ, ਅਰੇਨਮੈਂਟ ਤਾਂ ਹੋਈ ਨਹੀਂ, ਔਰ ਇਸ ਲਈ ਜਿਹੜੇ ਚਾਰਜਿਸ ਅਰੇਨਮੈਂਟ ਦੇ ਵੇਲੇ ਹੁੰਦੇ ਨੇ ਉਹ ਦਿੱਤੇ ਜਾਣ ਤਾਂ ਕਿ ਉਸ ਨੂੰ ਅੱਗੇ ਕੀਤਾ ਜਾਏ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਪਰ ਉਹਨਾਂ ਨੇ ਮੂੰਹ ਬੰਦ ਕਰ ਲਿਆ ਇਸ 'ਤੇ। ਹਾਂ, ਇੰਡੀਅਨ ਮੀਡੀਆ 'ਚ ਚਰਚਾ ਜ਼ਰੂਰ ਹੈ ਕਿ ਜੀ ਜਿਹੜਾ ਉਹ ਇੰਡੀਆ ਨਹੀਂ ਹੈ, ਅਸੀਂ ਕਮੇਟੀ ਬਣਾ ਦਿੱਤੀ ਹੈ ਫਲਾਣੇ ਦੀ ਅਤੇ ਢਿਮਕੇ ਦੀ ਅਤੇ ਇਹ ਵੋ। ਜਦੋਂ ਈਵਨ ਵਾਸ਼ਿੰਗਟਨ ਪੋਸਟ ਦੀ ਸਟੋਰੀ ਆਈ ਜਿਹਦੇ 'ਚ ਕਿ ਉਹਨਾਂ ਨੇ ਸਾਮੰਤ ਗੋਇਲ ਔਰ ਅਜੀਤ ਡੋਭਲ ਔਰ ਵਿਕਰਮ ਯਾਦਵ ਨੂੰ ਕੋਟ ਕੀਤਾ, ਉਹਨੂੰ ਵੀ ਉਹਨਾਂ ਨੇ ਜਿਹੜਾ ਸਪੈਕੂਲੇਸ਼ਨ ਕਹਿ ਕੇ ਇੰਡੀਅਨ ਫੋਰਨ ਮਿਨਿਸਟਰੀ ਨੇ ਡਿਸਮਿਸ ਕਰਤਾ। ਕਿਉਂਕਿ ਮੈਨੂੰ ਲੱਗਦਾ ਵੀ ਕਿਤੇ ਜਿਵੇਂ ਉਹ ਕੇਟਰ ਕਰ ਰਹੇ ਸੀ ਚੈਕ ਰਿਪਬਲਿਕ ਨੂੰ, ਜਿਵੇਂ ਅਸੀਂ ਦੱਸਿਆ ਸੀ ਕਿ ਗੁਜਰਾਤ ਦੇ ਇੱਕ ਟ੍ਰੇਡ ਫੇਅਰ 'ਚ ਉਹਨੂੰ ਐਜ਼ ਏ ਗੈਸਟ ਆਫ ਆਨਰ ਸੱਦਿਆ, ਉਹਨੇ ਪ੍ਰੀਜ਼ਾਈਡ ਕੀਤਾ ਔਰ ਮੇਕ ਸ਼ੋਰ ਕੀਤਾ ਕਿ ਉਹਦੀ 1-to-1 ਮੀਟਿੰਗ ਚੈਕ ਪ੍ਰੈਜ਼ੀਡੈਂਟ ਦੀ ਦੇ ਨਾਲ, ਮੋਦੀ ਨਾਲ ਔਰ ਫੋਰਨ ਮਿਨਿਸਟਰ ਐਸ ਜੈਸ਼ੰਕਰ ਨਾਲ ਹੋਏ। ਲੇਕਿਨ ਜਿਹੜੀ ਜਦੋਂ ਕੱਲ੍ਹ ਇਹ ਖਬਰ ਆਈ ਤਾਂ ਮੇਰੇ ਮਾਈਂਡ 'ਚ, ਕਿਉਂਕਿ ਅਸੀਂ ਸਭ ਤੋਂ ਪਹਿਲਾਂ ਹੀ ਇਸ ਦੇ ਉੱਤੇ ਡਿਸਕਸ ਕਰਨ ਵਾਲੇ ਸੀ, ਰॉयटर ਦੀ ਖਬਰ ਆਉਂਦਿਆਂ ਹੀ ਸਾਨੂੰ ਮਿਲੀ ਔਰ ਇੰਡੀਅਨ ਮੀਡੀਆ 'ਚ ਗਾਇਬ ਸੀ। ਅਸੀਂ ਕੱਲ੍ਹ ਵੀ, ਅੱਜ ਸਾਰੇ ਇੰਡੀਅਨ ਮੀਡੀਆ 'ਚ ਲੱਗੀ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਵੀ ਜਦੋਂ ਅਸੀਂ ਲਫ਼ਜ਼ ਸੱਪ ਸੁੰਘਿਆ ਕਹਿੰਦੇ ਹਾਂ, ਹੁੰਦਾ ਤਾਂ ਇਹ ਹੈ ਵੀ ਜਿਵੇਂ ਬਾਕੀ ਹਰ ਇਸ ਕਿਸਮ, ਹਾਲਾਂ ਅੱਜ ਸਾਨੂੰ ਕਿੰਨਿਆਂ ਦਾ ਵਧਾਈਆਂ ਦਾ ਸਿਲਸਿਲਾ ਜਾਰੀ ਰਿਹਾ ਕਿ ਜੀ ਆਹ ਲਓ ਜੀ ਹੁਣ ਨਿਖਿਲ ਗੁਪਤਾ ਉਹਦੇ ਸਵਾਗਤ ਦੀ ਤਿਆਰੀ ਕਰੋ, ਉਹਦੇ ਇਸ ਕਿਸਮ ਦੇ ਪਲੈਕਾਰਡ ਹੋਣ ਕਿ ਸਵਾਗਤ ਅਮਰੀਕਾ ਦੀ ਧਰਤੀ ਤੇ ਤੇਰਾ ਸਵਾਗਤ ਹੈ, ਇਹ ਉਹ ਸਾਰਾ ਚੱਲ ਰਿਹਾ ਸੀ। ਪਰ ਮੈਂ ਇਹ ਦੇਖ ਰਿਹਾ ਸੀ ਸਾਰੇ ਇੰਡੀਅਨ ਮੀਡੀਆ ਤੋਂ ਸਵੇਰੇ ਉੱਠਦਿਆਂ ਹੀ ਮੈਂ ਦੇਖਿਆ, ਮੈਂ ਕਿਹਾ ਜੀ ਇਹ ਖਬਰ ਕੱਲ੍ਹ ਤਾਂ ਇਹਨਾਂ ਨੇ ਨਹੀਂ ਲਾਈ ਜਾਂ ਉਹ ਲੇਟ ਹੋਏਗਾ, ਪਰ ਉਹਦੇ 'ਚ ਕੀ ਲਾਈ PTI ਦੀ ਖਬਰ ਹੈ ਔਰ ਬਾਕੀ ਸਾਰਿਆਂ ਨੇ ਵੀ ਦਾ ਹਿੰਦੂ ਟ੍ਰਿਬਿਊਨ ਸਮੇਤ ਕੈਰੀ ਕੀਤਾ। ਪਰ ਬਿਲਕੁਲ ਸੱਪ ਸੁੰਘੇ ਅੰਦਾਜ਼ 'ਚ ਉਹੀ ਵਰਜ਼ਨ ਜਿਹੜਾ ਰॉयटर ਨਿਊਜ਼ ਏਜੰਸੀ ਦਾ ਉਸ ਦੇ ਵਿੱਚ ਇੱਕ ਨਿੱਕੀ ਜਿਹੀ ਐਡੀਸ਼ਨ ਜਿਹੜੀ ਹੈ ਉਹ ਦਾ ਹਿੰਦੂ ਨੇ ਕੀਤੀ ਹੈ ਔਰ ਟਾਈਟਲ ਉਹੀ ਆਲਮੋਸਟ। ਸੋ ਉਸ ਤੋਂ ਇਹ ਲੱਗਦਾ ਹੈ
ਕਿ ਵੀ ਉਹਨਾਂ ਨੇ ਹੁਣ ਜਿਹੜਾ ਉਹ ਉਹਨਾਂ ਦੇ ਕੋਲ ਕੁਝ ਬਚਿਆ ਨਹੀਂ ਹੈ ਕਹਿਣ ਨੂੰ, ਕਿਵੇਂ ਡਿਫੈਂਡ ਕਰਨਾ। ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਵੀ ਇਹ ਹੁਣ ਜਾ ਰਿਹਾ ਅਮਰੀਕਾ ਜਾਂਦਿਆਂ ਨੂੰ ਕੀ ਕਰਨਗੇ ਜਾਂ ਇੰਡੀਅਨ ਕੀ ਗੇਮ ਖੇਡਣਗੇ। ਪਰ ਇਹ ਖਬਰ ਦਾ ਟਾਈਟਲ PTI ਜਿਹੜੀ ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ, ਪੰਨੂਜ਼ ਅਸੈਸੀਨੇਸ਼ਨ ਪਲਾਟ, Indian national Nikhil Gupta's petition against US extradition rejected by the Czech Constitutional Court. खबर दा title वही almost के the court said it ruled that lower courts had given due consideration to aspects that may prevent extradition. It also rejected arguments that the case was political. ਹੁਣ ਇਹ ਦੋਨੋਂ ਹੀ ਜਿਹੜੇ ਕਨਸਟੀਟਿਊਸ਼ਨਲ ਕੋਰਟ ਨੇ ਰਿਜੈਕਟ ਕਰਨ ਲਈ ਆਰਗੂਮੈਂਟ ਦਿੱਤੇ, ਇਹਨਾਂ ਨੇ ਟਾਈਟਲ ਦੇ ਵਿੱਚ ਲਿਆਂਦੇ, ਔਰ ਕੋਈ ਵੀ ਇਸ ਦੇ ਉੱਤੇ ਉਹਨਾਂ ਨੇ ਕੋਈ ਆਪਣੀ ਟਿੱਪਣੀ ਜਾਂ ਆਪਣਾ ਟੀਕਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਲੇਕਿਨ ਉਹਦੇ 'ਚ ਸਿਰਫ ਇੱਕ ਪਾਰਟ ਜਿਹੜੀ ਰॉयटर ਦੀ ਸਟੋਰੀ 'ਚ ਨਹੀਂ ਸੀ, ਉਹਦੇ 'ਚ ਉਹਨਾਂ ਨੇ ਕਹਿਣ ਦਾ ਯਤਨ ਕੀਤਾ ਕਿ ਵੀ ਬੇਲ ਆਊਟ ਕਰਨ ਦੀ ਵੀ ਮੰਗ। ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਉਹੀ ਪਾਰਟ ਹੈ ਕਿ ਚੈੱਕ ਕੋਰਟ ਨੇ ਇਹ ਕਿਹਾ the court also upheld the local court's decision to reject Gupta's request for release from pre-trial detention कि trial तो पहला दी detention and did not accept compensation for detention in the form of a monetary guarantee or in the form of a ban on travel abroad। उन्होंने कहा जी ट्रायल जदों तक चलेगा बेल दे दो, ਉਹਦੇ 'ਚ ਮੋਨੀਟਰੀ ਬੌਂਡ ਲੈ ਲਓ ਜਾਂ ਪਾਸਪੋਰਟ ਰੱਖ ਲਓ ਵੀ ਟਰੈਵਲ ਨੇ। ਉਹਨਾਂ ਨੇ ਕਿਹਾ ਕੋਰਟ ਨੇ ਉਹ ਵੀ ਰਿਜੈਕਟ ਕਰ ਦਿੱਤਾ ਔਰ ਇਹ ਸਾਰੇ ਤੇ ਜਿਹੜਾ ਹੁਣ ਕਿਸੇ ਵੇਲੇ ਵੀ ਐਕਸਟ੍ਰੈਡੀਸ਼ਨ ਹੋ ਸਕਦੀ ਹੈ। ਸੋ ਮੈਨੂੰ ਲੱਗਾ ਵੀ ਇਹ ਦਿਲਚਸਪ ਹੈ ਕਿ ਇੰਡੀਅਨ ਸਟੇਟ ਜਾਂ ਉਹਨਾਂ ਦੇ ਜਿਹੜੇ ਆਊਟਫਿਟ ਨੇ ਉਹ ਕਿਵੇਂ ਰਿਐਕਟ ਕਰਦੇ ਨੇ। ਜਿਵੇਂ ਉਹਨਾਂ ਨੇ ਸੈਨ ਫਰਾਂਸਿਸਕੋ ਜਾਂ ਸੈਕਰਾਮੈਂਟੋ ਜਿਹੜੇ ਰੈਫਰੈਂਡਮ ਸੀ ਉਹਦੀ ਖਬਰ ਹੀ ਗਾਇਬ ਕਰਤੀ, ਉੱਤੇ ਕੋਈ ਰਿਐਕਟ ਨਹੀਂ ਕੀਤਾ। ਔਰ ਇਹ ਜਿਹੜਾ ਰੁਝਾਨ ਹੈ ਕਿ ਵੀ ਜਦੋਂ ਤੁਸੀਂ ਸੱਪ ਸੁੰਘ ਜਾਂਦਾ ਹੈ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਵੀ ਉਹ ਕੁਛ ਨਾ ਕੁਛ ਹੋਰ ਦੇਖ ਰਹੇ ਨੇ ਕਿ ਉਹਨਾਂ ਨੇ ਇਸ ਸਾਰੇ ਨੂੰ ਕੋਈ ਹੋਰ ਟਰਨ ਦੇਣ ਦੇ ਲਈ ਕੀ ਕਰਨਾ ਹੈ। ਸੋ ਅਸੀਂ ਇੱਕ ਗੱਲ ਬਾਰੇ ਅਗੇਨ ਜਿਹੜਾ ਅਸੀਂ ਆਪਣੇ ਦਰਸ਼ਕਾਂ ਨੂੰ ਜਾਂ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ ਵਾਰਨ ਕਰਨਾ ਚਾਹੁੰਦੇ ਕਿ ਭਾਈ ਇਸ ਗੱਲ ਤੋਂ ਖਬਰਦਾਰ ਰਹੋ, ਕਿਉਂਕਿ ਇੱਕੋ ਇੱਕ ਤਰੀਕਾ ਹੁਣ ਇਹ ਫੜੇ ਗਏ ਨੇ, ਧੋਣ ਤੋਂ ਫੜੇ ਹੋਏ ਨੇ, ਤੇ ਇਹ ਉਸ ਨੂੰ ਡਾਈਵਰਟ ਕਰਨ ਦੇ ਲਈ ਕੋਈ ਹੋਰ ਵਾਇਲੈਂਟ ਇਨਸੀਡੈਂਟ, ਕੋਈ ਹੋਰ ਇਸ ਕਿਸਮ ਦਾ ਵੱਡਾ ਸ਼ੋਸ਼ਾ ਜਿਹਦੇ ਥੱਲੇ ਜਿਹੜੇ ਇਹ ਫਸੇ ਹੋਏ ਨੇ ਇਹਨਾਂ ਦੀ ਥਾਂ ਬੱਕ ਕਿਸੇ ਹੋਰ ਨੂੰ ਪਾਸ ਹੋਏ। ਸੋ ਇਹਨਾਂ ਤੋਂ ਹਰ ਹਾਲਤ ਦੇ ਵਿੱਚ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।